अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो SMS पंजाबी। जे अजे तक तुसीं इस चैनल ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। 3000 ਰਹਿੰਦੇ ਨੇ 2 ਪੂਰੇ ਹੋਣ ਦੇ ਵਿੱਚ ਤੇ ਫਟਾਫਟ ਕਰ ਲਓ ਇਸ ਤੋਂ ਪਹਿਲੇ ਕਿ ਬਾਬਾ ਜੀ ਤੁਹਾਨੂੰ ਵੀ ਉਸ ਕੰਮ ਤੇ ਲਾ ਦੇਣ ਜਿਸ ਕੰਮ ਤੇ ਹੈਂਡਰਾਂ ਨੇ ਪਿੰਕੀ ਨੂੰ ਲਾਇਆ ਹੋਇਆ। ਪਿੰਕੀ ਮੇਰਾ ਮਤਲਬ ਅਨਮੋਲ ਪਿੰਕੀ ਜਿਹੜੀ ਆ, ਅਨਮੋਲ ਪਿੰਕੀ ਦੀ ਜਨਾਬ ਅਪਡੇਟ ਆ ਗਈ ਆ, ਉਹ ਵੀ ਲੈ ਲਓ। ਤਾਂ ਉਹਦੇ ਬਾਅਦ ਫਰੀਦੀ ਨੂੰ ਅਵਾਰਡ ਵੀ ਮਿਲ ਗਿਆ, ਉਹ ਵੀ ਤੁਹਾਨੂੰ ਦੱਸਦੇ ਹਾਂ। ਅਤੇ ਬਾਕੀ ਹੋਰ ਵੀ ਕੋਈ ਬੇਗੈਰਤੀਆਂ ਬੇਸ਼ਰਮੀਆਂ ਉੱਥੇ ਚੱਲ ਰਹੀਆਂ ਨੇ ਉਹਦੇ 'ਤੇ ਵੀ ਗੱਲ ਕਰਦੇ ਹਾਂ। ਲੇਕਿਨ ਆ ਪਿੰਕੀ ਦਾ ਜਨਾਬ ਕੋਈ ਖਬਰਾਂ ਨਿਕਲ ਕੇ ਆ ਰਹੀਆਂ ਅੰਦਰ ਖਾਤਿਓਂ ਕਿ ਬਈ ਪਿੰਕੀ ਜਿਹੜੀ ਆ ਇਹਦੀ ਸ਼ੁਰੂਆਤ ਕਿੱਥੋਂ ਹੋਈ, ਕਿੱਦਾਂ ਕੀ ਹੋਇਆ, ਕੀ ਹਿਸਾਬ ਕਿਤਾਬ ਹੋਇਆ, ਕਿੱਦਾਂ ਇਸ ਧੰਦੇ ਦੇ ਵਿੱਚ ਆਈ ਸਾਰਾ ਆਪਣਾ ਮਨਸ਼ੀਆਤ ਬਣਾ ਕੇ। ਉਹ ਇਹ ਹੈਰਾਨਗੀ ਵਾਲੀ ਗੱਲ ਹੈ, ਸਿਰਫ ਵੇਚਦੀ ਨਹੀਂ, ਉਹ ਬਣਾਉਂਦੀ ਹੈ ਜਨਾਬ, ਨਵੀਂ ਇਜਾਦਾਤ ਕਰਕੇ ਮਿਕਸ ਕਰਕੇ ਹਿਸਾਬ ਕਿਤਾਬ ਲਾ ਕੇ ਇੱਕ ਨਵੀਂ ਚੀਜ਼ ਕੱਢ ਦਿੰਦੀ, ਇਜਾਦ ਕਰ ਦਿੰਦੀ ਆ। ਉਹ ਚਿੱਟਾ ਪਾਊਡਰ ਬੜਾ ਕਮਾਲ ਬਣਾਉਂਦੀ ਹੈ ਕਹਿੰਦੇ ਆ। ਅਤੇ ਉਹ ਇਹ ਹੈ ਖਬਰ ਹੈ ਵੀ ਜਨਾਬ ਕਿ ਆਪਣਾ ਇਹਦੇ 2 ਵਿਆਹ ਹੋਏ ਜਨਾਬ ਇਹਦੇ, ਬਿਲਕੁਲ ਉੱਦਾਂ ਹੀ ਜਿੱਦਾਂ ਕਿ ਆਪਣਾ ਤੁਸੀਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਹੋਏ। ਬਾਬਾ ਜੀ ਕਹਿੰਦੇ ਯਾਰ ਡੱਡੂ ਦੇ ਵੀ 2 ਹੀ ਹੋਏ। ਮੈਂ ਕਿਹਾ ਹਾਂਜੀ ਡੱਡੂ ਦੇ ਵੀ 2 ਹੋਏ, ਉਹਦੇ ਬਾਅਦ ਪੋਲੀ ਦੇ ਵੀ 2 ਹੋਏ। ਪੋਲੀ ਦੇ ਤਾਂ ਖੈਰ 4 ਹੋਏ, ਪਤਾ ਨਹੀਂ ਕਿੰਨੇ ਹੋਏ ਆ ਵੈਸੇ, ਲੇਕਿਨ ਖੈਰ ਐਨੀਵੇ ਉਹ ਪਹਿਲਾ ਉਹਦਾ ਜਿਹੜਾ ਵਿਆਹ ਹੋਇਆ ਉਹ ਜਨਾਬ ਹੋਇਆ ਮਲੇਸ਼ੀਆ 'ਚ। ਉਹ ਕੋਈ ਮਲੇਸ਼ੀਅਨ ਸੀਗਾ, ਉਹਨੇ ਆਪਣਾ ਜਿਹੜੀ ਪਿੰਕੀ ਆ ਇਹਨੂੰ ਸਿਖਾਇਆ ਕਿ ਵੀ ਆ ਜਿਹੜੀ ਆਪਣਾ ਚਿੱਟਾ ਪਾਊਡਰ ਆ ਇਹਨੂੰ ਗੋਲਡਨ ਕਿਵੇਂ ਕਰੀਦਾ, ਗੋਲਡਨ ਕਰਕੇ ਕਿੱਦਾਂ ਵੇਚੀਦਾ, ਕਿਵੇਂ ਮਿਕਸ ਕਰੀਦਾ, ਕਿਵੇਂ ਬਣਾਈਦਾ, ਕਿਵੇਂ ਹਿਸਾਬ ਕਿਤਾਬ ਲਾਈਦਾ। ਅਤੇ ਉਹ ਜਨਾਬ ਉਹਨੇ ਵਿਆਹ ਸ਼ਾਹ ਹੋਇਆ, ਉੱਥੇ ਸਿੱਖਿਆ ਉਹਨੇ ਸਾਰਾ ਆਪਣੇ ਬੰਦੇ ਕੋ, ਅਤੇ ਉੱਥੇ ਵੀ ਹਿਸਾਬ ਲਾਇਆ। ਫਿਰ ਜਨਾਬ ਆ ਜਿਹੜੀ ਆਪਣਾ ਅਨਮੋਲ ਪਿੰਕੀ ਆ ਮੂਵ ਹੋ ਗਈ ਜਨਾਬ ਪਾਕਿਸਤਾਨ। ਫਿਰ ਇੱਥੇ ਜਨਾਬ ਪਾਕਿਸਤਾਨ 'ਚ ਫਿਰ ਇਹਨੇ ਜਨਾਬ ਇੱਕ ਪੁਲਿਸ ਵਾਲੇ ਅਫਸਰ ਨਾਲ ਉਹਦੇ ਨਾਲ ਇਹਨੇ ਸ਼ਾਦੀ ਕੀਤੀ। ਤਾਂ ਉਹ ਸ਼ਾਦੀ ਕਰਨ ਦੇ ਬਾਅਦ ਫਿਰ ਇਹਨੇ ਆਪਣਾ ਬਿਜ਼ਨਸ ਖੋਲ੍ਹਿਆ ਚਿੱਟਾ ਅਤੇ ਗੋਲਡਨ, ਹਾਂਜੀ ਆਪਣਾ ਪਾਊਡਰ, ਚਿੱਟਾ ਅਤੇ ਗੋਲਡਨ ਪਾਊਡਰ ਮਿਕਸ ਕਰਕੇ ਵੀ ਵੇਚਦੇ ਨੇ ਮੇਰਾ ਮਤਲਬ। ਅਤੇ ਉਹ ਹਿਸਾਬ ਕਿਤਾਬ ਲਾ ਕੇ ਇਹਨੇ ਜਨਾਬ ਉੱਥੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ। ਅਤੇ ਇਹਨੂੰ ਬੜੀ ਮਹਾਰਤ ਆ ਆਪਣੇ ਕੰਮ ਦੇ ਵਿੱਚ। ਇਹ ਨਵੀਂ ਇਜਾਦ ਕਰਦੀ ਆ, 2-4 ਨਸ਼ੇ ਮਿਕਸ ਕਰਕੇ ਜਿਹੜਾ ਨਾ ਉਹ ਵੇਚਦੀ ਆ ਅਤੇ ਕਰੋੜਾਂ ਰੁਪਈਆ ਜਿਹੜਾ ਨਾ ਉਹ ਕਮਾਉਂਦੀ ਹੈ ਜਨਾਬ ਮਹੀਨੇ ਦਾ। ਹਾਂ ਇਹ ਮੇਰਾ ਮਤਲਬ ਹੈ ਕਿ ਦਿਨਾਂ ਦਾ ਵੀ ਕਈ ਚਲਾ ਜਾਂਦਾ ਹਿਸਾਬ ਕਿਤਾਬ। ਅਤੇ ਉਹ ਗੇਮ ਬਹੁਤ ਵੱਡੀ ਆ ਜਿਹੜੀ ਸਮਝਣ ਵਾਲੀ ਆ। ਅਤੇ ਉਹ ਹੁਣ ਜਨਾਬ ਪਤਾ ਲੱਗ ਰਿਹਾ, ਖਬਰ ਆ ਰਹੀ ਹੈ ਕਿ ਵੀ ਜੇ ਪੁਲਿਸ ਵਾਲੇ ਨੇ ਜਿਹੜਾ ਫੜਿਆ ਸੀਗਾ ਇਹਨੂੰ ਅਤੇ ਏਜੰਸੀ ਵਾਲਿਆਂ ਨੇ, ਉਹਨਾਂ ਨੇ 3 ਮਹੀਨੇ ਆਪਣੇ ਕੋਲ ਰੱਖਿਆ। ਬਾਬਾ ਜੀ ਕਹਿੰਦੇ ਓਏ ਹੋਏ 3 ਮਹੀਨੇ ਰੱਖ ਕੇ ਕੀ ਕੀਤਾ? ਮੈਂ ਕਿਹਾ ਬਾਬਾ ਜੀ ਕਰਨਾ ਕੀ, ਇਹਦੇ ਕੋਲ ਨਸ਼ਾ ਬਣਵਾਇਆ, ਹੋਰ ਇਹਨੇ ਕੀ ਕਰਨਾ ਸੀ ਇਹਦਾ, ਮੇਰਾ ਮਤਲਬ ਅਜੀਬੋ ਗਰੀਬ ਜਿਹਾ ਸਿਸਟਮ ਆ। ਅਤੇ ਉਹ ਬਿਠਾ ਕੇ ਜਨਾਬ ਉਹਨੂੰ 3 ਮਹੀਨੇ ਉਹ ਬਣਵਾਉਂਦੇ ਰਹੇ ਉਹਦੇ ਕੋਲ ਅਤੇ ਵੇਚਦੇ ਰਹੇ, ਉੱਥੋਂ ਕਰੋੜਾਂ ਉਹਨਾਂ ਨੇ ਕਮਾਇਆ। ਉਹਦੇ ਬਾਅਦ ਜਿਹਦਾ ਦਾਲ ਲੱਗਦਾ ਸੀ ਉਹ ਇਹਨੂੰ ਪਿੰਕੀ ਵਿਚਾਰੇ ਨੂੰ ਚੁੱਕ ਕੇ ਲੈ ਜਾਂਦਾ ਸੀ। ਇਹ ਬਣਾਉਂਦੀ ਰਹਿੰਦੀ ਸੀ ਅਤੇ ਅਗਲੇ ਵੇਚਦੇ ਸਨ, ਆਪਣਾ ਮੁਨਾਫਾ ਵੀ ਕਮਾਉਂਦੇ ਸਨ। ਅਤੇ ਪਿੰਕੀ ਵੀ ਮਜ਼ੇ ਸੀਗੀ। ਅਤੇ ਹੁਣ ਜਨਾਬ ਗੱਲ ਇਹ ਹੋ ਰਹੀ ਆ ਕਿ ਵੀ ਹੁਣ ਇਹਦੇ ਹੱਥ ਪਿੱਛੇ ਹੈ ਕੌਣ ਜਿਹੜਾ ਸਾਰਾ ਕੁਛ ਕਰਵਾ ਰਿਹਾ, ਕਰੋੜਾਂ ਦਾ ਧੰਦਾ ਚੱਲ ਰਿਹਾ। ਬਾਬਾ ਜੀ ਕਹਿੰਦੇ ਵਾਕਈ ਕਰੋੜਾਂ? ਮੈਂ ਕਿਹਾ ਜੀ ਬਾਬਾ ਜੀ ਮਿਕਸ ਕਰਕੇ ਕਰੋੜਾਂ ਦਾ। ਬਾਬਾ ਜੀ ਕਹਿੰਦੇ ਚਲੋ ਠੀਕ ਹੈ, ਮੈਂ ਵੀ ਹੁਣ ਕਰੋੜਾਂ ਹੀ ਕਮਾਣੇ। ਮੈਂ ਕਿਹਾ ਬਾਬਾ ਜੀ ਕਿੱਦਾਂ? ਬਾਬਾ ਜੀ ਕਹਿੰਦੇ ਹੁਣ ਮੈਂ ਲੈਣਾ ਵਾ ਉਹ ਨਹੀਂ ਹੁੰਦਾ ਜਿਹੜਾ ਕੁਸ਼ਤਾ। ਮੈਂ ਕਿਹਾ ਹਾਂਜੀ। ਬਾਬਾ ਜੀ ਕਹਿੰਦੇ ਕੁਸ਼ਤੇ 'ਚ ਮੈਂ ਚਰਸ ਪਾ ਕੇ ਵੇਚਿਆ ਗਿਆ। ਨਹੀਂ ਯਾਰ ਬਾਬਾ ਜੀ ਕਹਿੰਦੇ ਯਾਰ ਮਿਕਸ ਪ੍ਰੋਗਰਾਮ ਇੱਦਾਂ ਹੀ ਹੁੰਦਾ ਨਾ, ਸ਼ਾਇਦ ਕੋਈ ਨਵੀਂ ਚੀਜ਼ ਬਣ ਜਾਏ। ਕੁਸ਼ਤੇ ਦਾ ਕੁਸ਼ਤਾ ਨਾਲ ਚਰਸ ਵਿੱਚ ਪਾ ਕੇ ਅਤੇ ਚਲੋ ਜੀ ਉਹ। ਮੈਂ ਕਿਹਾ ਬਾਬਾ ਜੀ ਅੱਲਾ ਮਾਫ ਕਰੇ, ਤੋਬਾ ਮੇਰਾ ਬੰਦਾ ਫੜਕ ਜਾਣਗੇ ਇਹਦੇ ਨਾਲ ਕੋਈ। ਬਾਬਾ ਕਹਿੰਦੇ ਨਹੀਂ ਇਹਦੇ ਨਾਲ ਹੋ ਸਕਦਾ ਜੇ ਕਾਮਯਾਬ ਹੋ ਗਿਆ ਅਤੇ ਲੋਕ ਜਿਹੜੇ ਆ ਨਾ ਉਹ ਭੁੱਲ ਜਾਣਗੇ ਬੜੇ ਬੜੇ ਹਕੀਮਾਂ ਨੂੰ, ਮੇਰੇ ਅੱਗੇ ਲਾਈਨ ਲੱਗੀ ਹੋਏਗੀ। ਬਾਬਾ ਜੀ ਮੈਂ ਕਿਹਾ ਬਾਬਾ ਯਾਰ ਚਰਸ ਨਾ ਕੋਈ ਹੋਰ ਸ਼ਾਹ ਪਾ ਦੇ ਵਿੱਚ। ਬਾਬਾ ਕਹਿੰਦੇ ਨਹੀਂ ਪਾਣੀ ਚਰਸ ਹੀ। ਬਾਬਾ ਜੀ ਚਰਸ ਤਾਂ ਪੁਲਿਸ ਵਾਲੇ ਪਾਉਂਦੇ, ਜਿਹਨੂੰ ਫੜ ਲਿਆ ਹੋਇਆ ਉਹਨੂੰ 2 ਕਿਲੋ ਪਾ ਕੇ ਪਰਚਾ ਦੇ ਦਿੰਦੇ ਆ। ਤੁਸੀਂ ਕੁਸ਼ਤੇ 'ਚ ਪਾਊਂਗਾ ਚਰਸ। ਬਾਬਾ ਜੀ ਕਹਿੰਦੇ ਹਾਂ ਕੁਸ਼ਤੇ ਚਰਸ ਪਾ ਕੇ। ਤਾਂ ਉਹ ਬਾਬਾ ਜੀ ਕਹਿੰਦੇ ਚੈੱਕ ਕਰਨਾ ਯਾਰ, ਉਹ ਵੀ ਪਤਾ ਨਹੀਂ ਕਿੱਦਾਂ ਚਿੱਟੇ ਨੂੰ ਗੋਲਡਨ ਬਣਾ ਕੇ ਵੇਚ ਰਹੀ ਆ। ਅਤੇ ਮੈਂ ਕਿਹਾ ਬਾਬਾ ਜੀ ਉਹ ਤਾਂ ਗੰਦਾ ਧੰਦਾ, ਅੱਲਾ ਮਾਫ ਕਰੇ, ਕੁੱਲੋ ਹਰਾਮ। ਤਾਂ ਬਾਬਾ ਜੀ ਕਹਿੰਦੇ ਐਸੇ ਕਰਕੇ ਤਾਂ ਮੈਂ ਹਲਾਲ ਕਰਾਂਗਾ ਨਾ ਉਹਨੂੰ, ਕਿ ਮਤਲਬ ਜਿਹੜਾ ਚਰਸ ਆ ਉਹਦੇ 'ਚ ਕੁਸ਼ਤੇ 'ਚ ਪਾ ਕੇ। ਅਤੇ ਬਾਬਾ ਜੀ ਕਹਿੰਦੇ ਅਗਰ ਇਹ ਫਾਰਮੂਲਾ ਜਿਹਦੇ ਹੱਥ ਆ ਗਿਆ ਨਾ ਅਤੇ ਫਿਰ ਬੜਾ
ਕੰਮ ਖਰਾਬ ਹੋ ਜਾਏਗਾ। ਹਾਂ, ਇਹ ਨਾ ਹੋਵੇ ਕਿ ਜਿਹਦਾ ਜਿਹੜਾ ਨਾ ਮੇਰੇ ਤੋਂ ਪਹਿਲਾਂ ਹੀ ਬਣਾ ਕੇ, ਕਿਉਂਕਿ ਉਹਦੇ ਕੋਲ ਕੁਛ ਤਾਂ ਮੌਜੂਦ ਆ। ਹਾਂ, ਬਾਬਾ ਜੀ ਕਹਿੰਦੇ ਲੇਕਿਨ ਉਹਨੂੰ ਸੱਚਲ ਚਰਚ ਕਿਤੇ ਨਹੀਂ ਲੱਭਣੀ, ਕਿਉਂਕਿ ਉਹ ਮੇਰੇ ਕੋਲ। ਮੈਂ ਕਿਹਾ ਬਾਬਾ ਜੀ ਇਸ਼ਤਰਾਕ ਕਰ ਲਓ ਦੋਵੇਂ ਜਣੇ, ਜਿਹਦੇ ਨਾਲ ਜਾ ਕੇ ਰਲ ਜਾਓ। ਹਾਂ, ਉਹਦਾ ਜਿਹਦੇ ਦਾ ਕੁਛ ਤਾਂ ਤੁਹਾਡੀ ਚਰਚ ਨਵੀਂ ਕੋਈ ਚੀਜ਼ ਜਿਹੜੀ ਹੈ ਨਾ ਉਹ ਤੁਸੀਂ। ਔਰ ਜਿਹਦੇ ਤਾਂ ਮੈਨੂੰ ਯਾਦ ਆਇਆ ਕਿ ਬਹੁਤ ਸਾਰੇ ਲੋਕ ਜਨਾਬ ਤੁਸੀਂ ਆਪਣਾ ਕਮੈਂਟਸ ਵਿੱਚ ਕਹਿੰਦੇ ਆ ਮੈਨੂੰ ਕਿ ਯਾਰ ਕੋਈ ਜਿਹਦੇ 'ਤੇ ਵੀ ਨਜ਼ਰੇ ਕਰਮ ਪਵਾਓ ਬਾਬਾ ਜੀ ਦੀ। ਕਿ ਜਿਹਦੇ ਨੇ ਬੜੀਆਂ ਚਵਲਾਂ ਮਾਰੀਆਂ, ਔਰ ਜਿਹਦੇ ਦੀ ਇੱਕ ਚਵਲ ਤਾਂ ਮੈਂ ਸੁਣ ਕੇ ਬਿਲਕੁਲ ਹੈਰਾਨ ਆ ਕਿ ਯਾਰ ਇਹ ਜਿਹਦਾ ਕੀ ਕਹਿ ਰਿਹਾ, ਯਕੀਨ ਕਰੋ ਸਮਝੋ ਬਾਹਰ ਆ। ਉਹ ਫੀਲਡ ਮਾਰਸ਼ਲ ਦੀ ਤਾਰੀਫ ਕਰ ਰਿਹਾ ਜਿਹੜਾ ਨਾਸਿਮ ਮੀਰ ਦੀ। ਉਹ ਕਹਿ ਰਿਹਾ ਕਿ ਲੋ ਜੀ ਜਦੋਂ ਉਹਦੇ 'ਤੇ ਪ੍ਰੈਸ਼ਰ ਪੈਂਦਾ ਨਾ ਤਾਂ ਉਹ ਖੜ੍ਹਾ ਹੋ ਜਾਂਦਾ, ਜਦੋਂ ਖੜ੍ਹਾ ਹੋ ਜਾਂਦਾ ਨਾ ਫਿਰ ਬਹਿੰਦਾ ਨਹੀਂ। ਇੱਦਾਂ ਦੀ ਕੀ ਗੱਲ ਕਰ ਰਿਹਾ, ਸੁਣੋ ਜਰਾ ਕੀ ਕਹਿ ਰਿਹਾ। जनरल आसम मरीर एक डिफरेंट आदमी है। जब इसके ऊपर प्रेशर डाला जाता है तो ये खड़ा हो जाता है, जब सीधा खड़ा हो जाता है तो फिर इसको बाज रखना या इसको काबू रखना या फिर इसको डराना या इसको धमकाना या इसको पीछे हटाना मुश्किल हो जाता है। कि भैया की है बाबा जी कहते यार मैनू सिर्फ एक गल पुछ के दसो जेदे को। मैं बाबा जी की, बाबा जी कहते जेदे ने किहदा नाम आसम मनीर रखा। बाबा जी कहते यार की मतलब है। बाबा जी कहते वो जिद्दां दे दस रहा ना चीज़ां कि कोई और नाम रखा ना किसी चीज़ का आसम मनीर, सानू तो इधर की कोई चीज़ नहीं नजर आती आसम मनीर दे जिद्दां एडियां वड्डियां छड्ड रहा। लाजमी गल आ इदां दी गुफ्तगू जिहड़ी है ना वो सेंसर होनी चाहिए है जिद्द दी। मैं बाबा जी वो तारीफां कर रहा कि मैं बूट पालशां कर रहा, मैं मेरा तारीफां कर रहा, कोई मेरे वाल भी ध्यान करो। हाँ जी, बाबा जी कहते ये उल्टा ध्यान पै जाना ये इन्हू अगले ने छित्तर फेरने जिद्दे बगैरत आदमी तू रहन दे, तू तारीफ ना करया कर फील्ड मार्शल दी, तू बेड़े ही गर्क करके रख देना। इदां दी गल करके तो वो लोगों के ज़हन च फिर शक्को शुबहात जिहड़े ना वो पैंदे आ कि बई आ की बकवास कर रहा। खैर वो जेदा जिहड़ा बेगैरत बेशरम आदमी है, ये मैनूं लगदा कि जेदा अजकल बिल्कुल जिहड़ा ना वो दिमागी तौर पर बिल्कुल फारग होया। हाँ, इनू कोई समझ नहीं आ रही। अजीबो गरीब किस्म दियां जिहड़ियां ना वो छड्डदा रहिंदा बैठा, कदी चार्जरां दा गल करदा, अपना चार्जर 18 करोड़ चार्जर ने, कदी इदां दी गल कर दिंदा, कदी कुछ होर, कदी हैरान नूं कहण लग जांदा कि बस मान लो गल तुहाडी मेहरबानी है, नहीं तो तबाह बर्बाद हो जाएगा सारा कुछ। अजीबो गरीब किस्म दियां गल्लां जे तैनूं अजकल तुसीं ना सुनिया करो। हाँ, क्योंकि जेदा जिहड़ा ना दिमागी तौर पर मुकम्मल महफलूज हो चुक्या। हाँ, उन्होंने नहीं पता कित्थे है कित्थे नहीं, ਉਹਦਾ काम फारग है सारा। तो खैर जेदे दबा एक होर तस्वीर जिहड़ी है ना वो बड़ी गर्दिश कर रही है जनाब हर पासे। एक जिहड़ा लत्तां, मेरा मतलब है कि पोलियो ज़्यादा आदमी है कोई। हाँ, ਇਹਦੀ तस्वीर बड़ी, मेरा ख्याल इन्हू मदद की जरूरत है कोई। निक्कर पै के बैठा अपनियां लत्तां जड़ियां दहा रहा, इन्हू कोई मदद की जरूरत आ ते वो समझ नहीं आ रही भी इन्हू किहड़ी मदद चाहिए है। हाँ, बाबा जी कहते मैनूं नहीं लगदा इन्हू मदद चाहिए। बाबा जी कहते मैनूं लगदा कोई होर चीज़ चाहिए है कि होर। बाबा जी कहते यार की आ, मैं कहा लोग कह रहे हैं कि फहद मुस्तफा वा मेरा ख्याल कोई शो शू करदा है यार भाई ते उन्हें हुण नवां ट्रेंड चलाउण दी कोशिश की पाकिस्तान दे विच कि निक्कर पा के इंटरव्यू दे रहे, लत्तां अपनियां पोलियो ज़्यादा लत्तां जिहड़ियां। ओए भाई या ते कोई बंदे दियां लत्तां चज दियां होण ना, कोई करवी होण, कोई मेरा मतलब है कि बंदा कोई एक्सरसाइज वाला होवे, बॉडी बिल्डर, उन्हां लत्तां देखो पता लगदा लत्तां यार आ की है यार, आ मरुंडा जिहा कट के रख के बैठा, तो तेल भी लाया। बाबा जी कहते मैनूं लगदा दावत दे ये दावत दे रहा किसी। मैं बाबा जी नहीं मैनूं नहीं लगदा। बाबा कहते नहीं नवाबी किस्म का आदमी लगता मैंने। नहीं तो यार एड्डी बगैरती कौन करता है यार, क्या पा के आगे निकल पा के आ गया मैं तो ऐसे ही इंटरव्यू दूंगा जी। यार की बगैरती बेशर्मी है, यकीन करो। चलो दे दो यार, वो मेरा मतलब बाबा जी कहते कि चलो कोई डड्डू निकल पा के आ गया इंटरव्यू दिंदा तो चलो समझ गया, चलो पौली कच्छा पा के आ जाती। मैं कही नहीं है कितने बाबा जी यार। बाबा जी कहते नहीं मॉडर्न जिहा काम है ना, अगर मिसाल दे रहे हैं, जरूरी नहीं कि वो पा के आ जाए। मैं कहनी वो तुम कहोगे तो शायद उन्हें चंगा लगे। पौली ने प्रेस कॉन्फ्रेंस की है कच्छा पा के बेड़ी गर्क होए उन्हें ते। हाँ, बाबा जी कहते नहीं, मेरा मतलब मिसाल के तौर पर गल कर रहे हैं
ਕਿ ਵੀ ਚਲੋ ਕਿਸੇ ਹੋਰ ਨੂੰ ਪਵਾ ਦਿਓ ਕੁਝ, ਕਿਹਨੂੰ ਵੀ ਪਵਾ ਦਿਓ ਕੱਛਾ ਪਵਾ ਕੇ ਕਿਸੇ ਨੂੰ, ਚਲੋ ਉਹ ਬੰਦਾ ਸਮਝ ਆਉਂਦੀ ਕਿ ਚਲੋ ਯਾਰ ਠੀਕ ਆ ਚਲੋ ਸਮਝ। ਬਾਬਾ ਜੀ ਕਹਿੰਦੇ ਐਸ ਬਗੈਰ ਲਾਂਤੀ ਕਿਰਦਾਰ ਨੂੰ ਯਾਰ ਟਿੱਡਾ ਜਿਹਾ ਲੱਗ ਗਿਆ ਬੈਠਾ, ਲੱਤਾਂ ਕੱਢ ਕੇ ਅੱਗੇ ਰੱਖੀਆਂ। ਬਾਬਾ ਜੀ ਕਹਿੰਦੇ ਯਾਰ ਇਹਨੂੰ ਮਸ਼ਵਰਾ ਦਿਓ ਕਿ ਪੁੱਤਰ ਤੂੰ ਇੰਟਰਵਿਊ ਨਾ ਦਿਆ ਕਰ ਇੱਦਾਂ, ਤੂੰ ਆਹ ਕੱਛਾ ਪਾ ਕੇ ਨਾ ਲੱਤਾਂ ਕੱਢ ਕੇ ਤੂੰ ਉਹ ਰੇਹੜੀ 'ਚ ਬਹਿ ਜਾ ਕਰ। ਬਾਬਾ ਜੀ ਕਹਿੰਦੇ ਚੰਗੀ ਭਲੀ ਦਿਹਾੜੀ ਲੱਗ ਜਾਏਗੀ, ਜਿਹੜੇ ਰੇਹੜੀ 'ਚ ਨਹੀਂ ਪਾਉਂਦੇ, ਰੇਹੜੀ 'ਚ ਪਾ ਕੇ ਨਹੀਂ ਤੇ ਕਿਤੇ ਬਾਜ਼ਾਰ ਦਾ ਚੱਕਰ ਲਵਾਓ ਤੇ ਦਿਹਾੜੀ ਲਵਾਓ। ਇੰਟਰਵਿਊ ਦਾ ਕੰਮ ਨਹੀਂ ਹੈ ਭਾਈ। ਅਜੀਬ ਬਗੈਰਤੀ ਬੇਸ਼ਰਮੀ, ਅਜੀਬ ਲਾਨਤ ਪਈ ਹੋਈ ਹੈ ਮਨੂਸ ਆਦਮੀ ਦੇ। ਵਾਲਾ ਨਵਾਂ ਟ੍ਰੈਂਡ ਕੱਢਣ ਜਾਓ ਭਾਈ, ਤੂੰ ਅਮਰੀਕਾ 'ਚ ਬੈਠਾ, ਕਿੱਥੇ ਬੈਠਾ ਤੂੰ? ਬਲਕਿ ਅਮਰੀਕਾ 'ਚ ਵੀ ਬਹਿ ਕੇ ਲੋਕ ਇੱਦਾਂ ਨਹੀਂ ਕਰਦੇ ਇੰਟਰਵਿਊ ਵਾਲੇ। ਕੋਈ ਮੇਰਾ ਮਤਲਬ ਹੈ ਕਿ ਹੋਸਟ ਹੋਵੇ ਪ੍ਰੋਗਰਾਮ ਦਾ, ਉਹ ਕਦੇ ਵੀ ਇੱਦਾਂ ਨਹੀਂ ਜਾਏਗਾ। ਇਹ ਹੋਛੀਆਂ ਹਰਕਤਾਂ ਥੋੜ੍ਹੇ ਭਾਂਡੇ 'ਚ ਬਹੁਤਾ ਪੈ ਜਾਵੇ ਨਾ ਅਤੇ ਉਹ ਫਿਰ ਇੱਦਾਂ ਦਾ ਹਿਸਾਬ ਹੁੰਦਾ, ਇੱਦਾਂ ਦੀ ਬਗੈਰਤੀ ਬੇਸ਼ਰਮੀ ਦੀ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ ਕਿਸੇ ਦਿਨ ਇਹਨੂੰ ਵੀ ਇਹਨਾਂ ਨੇ ਲਾਂਚ ਕਰ ਦੇਣਾ। ਮੈਂ ਕਿਹਾ ਬਾਬਾ ਜੀ ਇਹਨੂੰ, ਬਾਬਾ ਜੀ ਕਹਿੰਦੇ ਉੱਦਾਂ ਜਿੱਦਾਂ ਉਹ ਇਕਰਾਰ ਲਾਂਚ ਹੋਇਆ, ਜਿੱਦਾਂ ਉਹ ਆਪਣਾ ਜਿਹੜਾ ਆਪਣਾ ਕੀ ਨਾਮ ਦਾ ਯਾਰ ਜਵਾਦਾ ਲੁੱਦਰ ਆਈ ਮਹਿੰਦੀ ਕੀ ਰਾਤ, ਜਿੱਦਾਂ ਉਹ ਮੇਰਾ ਮਤਲਬ ਲਾਂਚ ਹੋਇਆ, ਇੱਦਾਂ ਹੀ ਇਹਨਾਂ ਨੂੰ ਵੀ ਜਿਹੜਾ ਨਾ ਕਿਸੇ ਦਿਨ ਕੱਢ ਕੇ ਕਹਿ ਦੇਣਾ ਕਿ ਲੋ ਜੀ ਆ ਵਿੰਗੀਆਂ ਟੇਢੀਆਂ ਲੱਤਾਂ ਵਾਲਾ ਜਿਹੜਾ ਨਾ ਆ ਵੀ ਤੂੰ ਵੀ ਜਾ ਕੇ ਸਿਆਸੀ ਬਿਆਨ। ਅੱਜ ਕੱਲ੍ਹ ਸਿਆਸਤ ਦੇ ਵਿੱਚ ਬੰਦਿਆਂ ਨੂੰ ਤੋੜ ਰਹੇ ਨੇ। ਹਾਂ, ਔਰ ਵੈਸੇ ਵੀ ਉਹ ਲੋਕ ਕਹਿ ਰਹੇ ਆ ਕਿ ਦੇਖੋ ਯਾਰ ਆ 28ਵੀਂ ਤਰਮੀਮ ਜਿਹੜੀ ਹੁਣ ਆ ਰਹੀ ਆ, ਇਹਦੇ 'ਚ ਜਿਹੜਾ ਨਾ ਉਹ ਜਿਹੜਾ ਪਹਿਲੇ ਹੀ ਬਾਦਸ਼ਾਹ ਬਣਿਆ ਹੋਇਆ ਉਹ ਹੁਣ ਅਫੀਸ਼ਲੀ ਬਾਦਸ਼ਾਹ ਬਣ ਜਾਏਗਾ ਆ ਕੇ। ਜਨਰਲ ਫੀਲਡ ਮਾਰਸ਼ਲ ਰਿਟਾਇਰ ਆਸਿਮ ਮਨੀਰ ਸਾਹਿਬ ਜਿਹੜੇ ਨੇ, ਹਾਂ ਉਹ ਆਪਣਾ ਹੁਣ ਸਦਰ ਬਣ ਜਾਣਗੇ। ਉਹ ਇਸ ਚੱਕਰ ਦੇ ਵਿੱਚ ਹਿਸਾਬ ਕਿਤਾਬ ਅਤੇ ਹੋਰ ਬੜੀਆਂ ਤਰਮੀਮਾਂ ਜਿਹੜੀਆਂ ਨੇ ਇਹਦੇ ਵਿੱਚ ਸ਼ਾਮਿਲ ਕਰਕੇ ਅਤੇ 28ਵੀਂ ਤਰਮੀਮ ਦੇ ਵਿੱਚ ਜਿਹੜਾ ਨਾ ਉਹ ਚੌਪਟ ਰਾਜ ਕਰ। ਔਰ ਆਵਾਮ ਨੂੰ ਮੈਂ ਦੇਖ ਰਿਹਾ ਲੋਕ ਦੱਸ ਵੀ ਰਹੇ ਕਿ ਉਹ ਜੀ ਬਹੁਤ ਖਤਰਨਾਕ ਕੰਮ ਆ ਜੀ ਇਹ, ਅਤੇ ਮੇਰਾ ਮਤਲਬ ਉਹ ਯਾਰ ਕਿੰਨਾ ਖਤਰਨਾਕ ਹੋ ਜਾਏਗਾ। ਮਤਲਬ ਪਹਿਲੇ ਕੀ ਅੱਛਾ ਰਹਿ ਗਿਆ ਇੱਥੇ ਤੁਸੀਂ ਦੱਸੋ? ਨਾ ਕੋਈ ਆਈਨ ਆ, ਨਾ ਕਾਨੂੰਨ ਆ, ਨਾ ਕੋਈ ਮੇਰਾ ਮਤਲਬ ਗੈਰਤ ਬਚੀ ਆ ਕਿਸੇ ਦੇ ਵਿੱਚ। ਸਾਰੇ ਦੇ ਸਾਰੇ ਹੀ ਬੇਗੈਰਤ ਹੋਏ ਪਏ। ਹੁਣ ਆਹ ਸਾਰਾ ਸਿਨੈਰੀਓ ਚੱਲ ਰਿਹਾ, ਸਿਸਟਮ ਚੱਲ ਰਿਹਾ, ਇਹਦੇ ਵਿੱਚ ਮਤਲਬ ਕਿੰਨਾ ਕੁ ਬੁਰਾ ਹੋ ਜਾਏਗਾ ਯਾਰ। 28ਵੀਂ ਤਰੀਕ 29 ਵੀ ਕਰਨ 30 ਵੀ ਕਰੇ ਅਤੇ ਕਿਹਨੂੰ ਫਰਕ ਪੈਂਦਾ? ਕਿਹਦੇ ਬਾਬੇ ਨੂੰ, ਬਾਬਾ ਜੀ ਦੇ ਠੁੱਲੂ ਨੂੰ ਠੰਡਾ। ਹਾਂ, ਬਾਬਾ ਜੀ ਦੇ ਠੁੱਲੂ ਨੇ ਜਿਹੜੇ ਪੋਲੀ ਨੇ ਕਿਹਾ ਸੀ ਨਾ ਕਿ ਬਾਬਾ ਜੀ ਦਾ ਠੁੱਲੂ ਮੇਰੇ, ਉਹ ਬਈ ਉਹ ਆਵਾਮ ਪਹਿਲੇ ਬਾਬਾ ਜੀ ਦੇ ਠੁੱਲੂ ਲੈ ਕੇ ਬੈਠੀ ਹੋਈ ਹੈ। ਆਵਾਮ ਕਹਿੰਦੀ ਯਾਰ ਸਾਨੂੰ ਕੀ ਲੱਗੇ, ਸਾਨੂੰ 2 ਵਕਤ ਦੀ ਰੋਟੀ ਚਾਹੀਦੀ ਆ। ਹਾਂ, ਇਹ ਜੋ ਮਰਜ਼ੀ ਕਰਨ, ਮੇਰਾ ਮਤਲਬ ਹੈ ਕਿ ਕਿਸੇ ਨੂੰ ਕੋਈ ਠੰਡ ਨਹੀਂ। ਉਹ ਸਹੀ ਗੱਲ ਆ ਬਈ, ਪਿੱਛੇ ਹੈ ਹੁਣ 28ਵੀਂ ਆਵੇ 29ਵੀਂ ਆਵੇ, ਹੁਣ ਭਾਵਾਂ ਉਹ ਜਿਹੜਾ ਬਾਦਸ਼ਾਹ ਉਹ ਨਾ ਮਾਫ਼ ਕਰੇ ਫਰੌਨੀਅਤ ਦਾ ਐਲਾਨ ਕਰ ਦੇਵੇ, ਲੋ ਜੀ ਅੱਜ ਤਾਂ ਮੈਂ ਓਫੀਸ਼ੀਅਲ ਫਰੌਨ ਹਾਂ। ਕੌਣ ਕਿਸੇ ਪੱਟ ਸਕਦਾ ਕਿਸੇ ਦਾ ਕੁਛ ਵੀ, ਅਤੇ ਜੋ ਮਰਜ਼ੀ ਕਰਨ ਕੋਈ ਫਰਕ ਨਹੀਂ ਪੈਣਾ। ਹਾਂ, ਅਲਬੱਤਾ ਆਵਾਮ ਦਾ ਜਿਹੜਾ ਨਾ ਉਹ ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਜਿੱਦਾਂ ਮਹਿੰਗਾਈ ਵੱਧਦੀ ਆ ਅਤੇ ਆਵਾਮ ਦੀਆਂ ਜਿਹੜੀਆਂ ਚੀਖਾਂ ਉਹ ਮੈਨੂੰ ਸੁਣਾਈ ਨਹੀਂ ਦੇ ਰਹੀਆਂ ਵੈਸੇ ਹਜੇ ਤੱਕ ਤਾਂ ਵੀ ਨਹੀਂ, ਕਿਉਂਕਿ ਆਵਾਮ ਜਦੋਂ ਚੀਖਾਂ ਮਾਰਦੀ ਆ ਉਦੋਂ ਫਿਰ ਜਿਹੜਾ ਨਾ ਉਹ ਬੜੇ ਬੜੇ ਆਵਾਮ ਵੀ ਲਰਸ ਜਾਂਦੇ ਨੇ। ਹਾਂ, ਉਹ ਵੀ ਦੇਖ ਰਹੇ ਆ ਬੜੇ ਬੜੇ ਆਵਾਮ ਬੈਠੇ ਚੋਰਾਂ ਦੇ ਕਿ ਯਾਰ ਆਵਾਮ ਨੂੰ ਕੋਈ ਪਰਵਾਹ ਨਹੀਂ। ਉਹ ਕਹਿੰਦੇ ਨੇ ਕਿ ਭਾਈ ਸਾਡੇ ਮੇਰਾ ਮਤਲਬ ਕਿਹਨੂੰ ਪਰਵਾਹ, ਸਾਡੇ ਮੇਰਾ ਮਤਲਬ ਕੋਈ ਵੀ ਹਿਸਾਬ ਕਿਤਾਬ ਜੋ ਵੀ ਹੈ, ਜੋ ਵੀ ਜੁਮਲਾ ਲਾਣਾ ਲਾ ਦਿਓ। ਅਤੇ ਉਹ ਕਹਿੰਦੇ ਆਵਾਮ ਕਹਿੰਦੇ ਜੀ ਸਾਨੂੰ ਕੋਈ ਪਰਵਾਹ ਨਹੀਂ, ਤੁਸੀਂ ਜੋ ਮਰਜ਼ੀ। ਉਹ ਵਧਾਈ ਜਾਂਦੇ ਨੇ ਜਨਾਬ। ਹੁਣ ਉਹਨਾਂ ਨੇ ਆਹ ਨਵਾਂ ਜਿਹੜਾ ਸਿਸਟਮ ਹੈ ਤੁਹਾਡਾ ਬਿਜਲੀ ਦਾ ਬਿੱਲ, ਪਹਿਲੇ ਹੁੰਦਾ ਸੀ ਨਾ ਕਿ ਯਾਰ ਆਹ ਬਿਜਲੀ ਦਾ ਬਿੱਲ ਆ ਰਿਹਾ ਯਾਰ ਇਸ ਮਹੀਨੇ ਕੋਈ ਪੈਸੇ ਚਾਰ ਹੈ ਨਹੀਂ, ਚਲੋ ਅਗਲੇ ਮਹੀਨੇ ਚਲੋ ਇਜ਼ਾਫੀ ਪੈਸੇ ਇਹਨਾਂ ਨਾਲ ਲਾ ਦਿਆਂਗੇ, ਕੋਈ ਨਹੀਂ ਬਿੱਲ ਦੇ ਦਿਆਂਗੇ, ਕੋਈ ਐਸੀ ਗੱਲ। ਹੁਣ ਉਹ ਜਿਹੜੀ ਤੁਹਾਡੀ ਮਾਈ ਹੈ ਪੰਜਾਬ ਦੀ ਮਾਈ, ਤੰਦੂਰ ਵਾਲੀ ਮਾਈ, ਜਨਰਲੀ ਟਿੱਕੀਆਂ ਵਾਲੀ ਅਤੇ ਮਾਈ ਕਤਰੀ ਕਬਾਬ ਵਾਲੀ, ਉਹਨੇ ਉਹ ਵੀ ਖਤਮ ਕਰਕੇ ਰੱਖ ਦਿੱਤਾ। ਉਹ ਕਹਿੰਦੀ ਜਨਾਬ ਕਿ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਜੀ 1 ਮਹੀਨੇ ਦਾ ਬਿੱਲ ਜਿਹੜਾ ਨਹੀਂ ਤਾਰਦਾ ਉਹਦੀ ਬਿਜਲੀ ਕੱਟ ਦਿਓ। ਇੱਥੇ ਰੱਖ ਮਲੰਗੀ, ਮਤਲਬ ਹਕੂਮਤ ਕਾਹਦੀ ਰਹਿ ਗਈ? ਯਕੀਨ ਕਰੋ ਇਹ ਤਾਂ ਡਕੈਤ ਹੀ ਬਣੀ ਪਈ ਆ। ਮੇਰਾ ਮਤਲਬ ਆ ਕਿ ਨੂਨ ਲੀਗ ਵਾਲੀ ਹਕੂਮਤ ਅਤੇ ਇਹਨਾਂ ਦੇ ਹੈਂਡਲਰ ਕਿ ਬਈ 1 ਮਹੀਨੇ ਦਾ ਜਿਹਦਾ ਬਿੱਲ ਨਹੀਂ ਤਾਰ ਸਕਦਾ ਉਹਦੀ ਬਿਜਲੀ ਕੱਟ ਦਿਓ। ਹਾਂ, ਅਤੇ ਉਹ ਤੁਹਾਡੇ ਕੋਲ ਜਿਹੜੀ ਸੀਗੀ ਆਪਣਾ ਸਹੂਲਤ ਉਹ ਵੀ ਗਈ ਕਿ ਜੀ ਚਲੋ ਅਗਲੇ ਮਹੀਨੇ ਤਾਰ ਦਿਆਂਗੇ। 3 ਮਹੀਨੇ ਹੁੰਦੇ ਸੀ ਕਿ 3 ਮਹੀਨੇ ਕੋਈ ਬਿੱਲ ਨਾ ਤਾਰੇ ਅਤੇ ਫਿਰ ਕੋਈ ਘਰ ਆ ਜਾਂਦਾ ਸੀ ਵਾਪਡਾ ਦਾ ਬੰਦਾ ਗਿਆ ਤੁਸੀਂ ਬਿੱਲ ਨਹੀਂ ਦਿੱਤਾ, ਆਹ ਵਾਰਨਿੰਗ ਆ, ਆਹ ਅਗਲੇ ਮਹੀਨੇ ਤੁਹਾਡਾ ਅਸੀਂ ਵੀ ਮੀਟਰ ਕੱਟ ਦੇਣ। ਉਹ ਕਹਿੰਦੇ ਜੀ 1 ਮਹੀਨੇ ਦਾ ਹੁਣ ਬਿੱਲ ਕੋਈ ਨਹੀਂ ਦਿੱਤਾ ਅਤੇ ਮੀਟਰ ਤੁਹਾਡਾ ਫਰਕ ਖਤਮ ਕਰਨੀ ਸ਼ੁੱਧ। ਹਾਂ, ਅਤੇ ਉਹ ਹੋਪਫੁਲੀ ਉਮੀਦ ਕਰਦਾ ਮੈਂ ਕਿ ਸ਼ਾਇਦ ਕੋਈ ਚੀਖਾਂ ਨਿਕਲਣ, ਕਿਉਂਕਿ ਦੇਖੋ ਆਵਾਮ ਦੀਆਂ ਚੀਖਾਂ ਨਿਕਲਣਗੀਆਂ ਅਤੇ ਆਵਾਮ ਬਾਹਰ ਨਿਕਲੇਗੀ। ਆਹ ਬਗੈਰਤੀ ਬੇਸ਼ਰਮੀ ਵਾਲਾ ਜਿਹੜਾ ਲਿਬਾਦਾ ਜਾਂ ਨੀਂਦ ਆ ਛੱਡ ਕੇ ਤਾਂ ਇਹ ਬਾਹਰ ਨਿਕਲ ਕੇ ਇhtਜਾਜ ਕਰੇਗੀ, ਫਿਰ ਸ਼ਾਇਦ ਕੁਛ ਜਿਹੜਾ ਨਾ ਹੋ ਸਕੇ। ਅਦਰਵਾਈਜ਼ ਜਿਹੜਾ ਨਾ ਉਹ ਕੁਛ ਨਹੀਂ ਲੱਗ ਰਿਹਾ ਮੈਨੂੰ। ਬਾਬੇ ਕਹਿੰਦੇ ਪੁੱਤਰ ਜੋ ਮਰਜ਼ੀ ਕਰ ਦੇਣ, ਆਵਾਮ ਨੇ ਨਹੀਂ ਨਿਕਲਣਾ, ਆਵਾਮ ਦੀਆਂ ਚੀਖਾਂ ਕੋਈ ਨਹੀਂ।
ਆਵਾਮ ਨੂੰ ਸਿਰਫ ਫੁੱਦੂ ਲਾ ਕੇ ਇਹਨਾਂ ਨੇ ਕੋਈ ਨਾ ਕੋਈ ਪ੍ਰੋਗਰਾਮ ਬਣਾ ਕੇ ਉੱਥੇ ਜਿਹਨਾਂ ਨਾਲ ਲਵਾ ਕੇ ਉਹ ਨਾਚ ਗਾਣਾ ਦਿਖਾ ਦੇਣਾ, ਜਿੱਦਾਂ ਪਹਿਲੇ ਮੁਜਰੇ ਸ਼ੁਜਰੇ ਦਿਖਾਏ ਇਹਨਾਂ ਨੇ। ਆਵਾਮ ਉਹਦੇ 'ਚ ਖੁਸ਼ ਆ, ਦੇਖ ਕੇ ਤਾਂ ਘਰ ਜਾ ਕੇ ਸੌਂ ਜਾਏਗੀ, ਕੋਈ ਐਸੀ ਗੱਲ ਨਹੀਂ ਗੀ। ਅਤੇ ਉਹ ਅੱਜ ਜਨਾਬ ਪਤਾ ਲੱਗਿਆ ਅਫਰੀਦੀ ਨੂੰ ਮਿਲ ਗਿਆ ਅਵਾਰਡ, ਦਨ ਹੋ ਗਿਆ। ਹੁਣ ਉਹ ਸਮਝ ਨਹੀਂ ਆ ਰਹੀ ਕਿ ਅੰਡੇ ਵਾਲੀ ਬੱਤਖ ਨੂੰ ਜਿਹੜਾ ਅਵਾਰਡ ਦਿੱਤਾ ਆ ਕਾਹਦਾ ਅਵਾਰਡ ਦਿੱਤਾ। ਬਾਬਾ ਜੀ ਕਹਿੰਦੇ ਯਾਰ ਉਹ ਜਿੰਨੀਆਂ ਉਹਦੀਆਂ ਖਿਦਮਤਾਂ ਬਈ ਉਹ ਹੋਰ ਕਿਸੇ ਦੀਆਂ ਹੈ ਨਹੀਂ। ਹਾਂ ਬਾਬਾ ਜੀ ਕੀ ਖਿਦਮਤ? ਬਾਬਾ ਜੀ ਕਹਿੰਦੇ ਆ ਬਾਰ ਲਾਂਚ ਹੋਇਆ, ਬਾਰ ਫੇਲ ਹੋਇਆ, ਆ ਘੱਟ ਖਿਦਮਤ ਦੀ। ਇਸ ਬਗੈਰਤ ਬੇਸ਼ਰਮ ਨੂੰ ਜਦੋਂ ਲਾਂਚ ਕੀਤਾ ਫੇਲ ਹੋ ਗਿਆ। ਹੁਣ ਤਾਂ ਹੈਂਡਲਰ ਵੀ ਥੱਕ ਗਏ ਹੋਣੇ ਕਿ ਯਾਰ ਕਿੰਨੀ ਕੁ ਵਾਰੀ ਇਹਨੂੰ ਲਾਂਚ ਕਰੀਏ। ਬਗੈਰਤ ਐਸਾ ਬੇਸ਼ਰਮ ਲਾਂਤੀ ਕਿਰਦਾਰ ਆ ਇਹ ਚੱਲੇ ਹੀ ਨਹੀਂ। ਅਸਲ ਗੱਲ ਹੈ ਕਿ ਬਈ ਉਹ ਜਿਹਦੇ ਖਿਲਾਫ ਲਾਂਚ ਕਰ ਰਹੇ ਉਹਦੇ ਖਿਲਾਫ ਕੋਈ ਸ਼ੈ ਹੀ ਨਹੀਂ ਚੱਲ ਸਕਦੀ। ਉਹਦੇ ਖਿਲਾਫ ਤੇ ਤੁਹਾਡਾ ਰਾਕਟ ਲਾਂਚਰ ਨਹੀਂ ਚੱਲਿਆ। ਹਾਂਜੀ, ਅਤੇ ਆਹ ਜਿਹੜੇ ਬਗੈਰਤ ਬੇਸ਼ਰਮ ਛੋਟੇ ਛੋਟੇ ਟੱਟੂ ਨੇ ਆਹ ਕਿੱਥੋਂ ਚੱਲ ਜਾਣਗੇ? ਬਾਬੇ ਕਹਿੰਦੇ ਇਹਨਾਂ ਦਾ ਰਾਕਟ ਲਾਂਚਰ ਕੌਣ? ਮੈਂ ਕਿਹਾ ਬਾਬਾ ਜੀ ਇਹਨਾਂ ਦਾ ਰਾਕਟ ਲਾਂਚਰ ਉਹ ਜਿਹੜਾ ਰਿਟਾਇਰ ਆਦਮੀ ਹੈ। ਹਾਂ, ਮੇਰਾ ਮਤਲਬ ਹੈ ਕਿ ਉਹਨੂੰ ਕੋਈ ਪਰਵਾਹ ਨਹੀਂ, ਉਹਨੂੰ ਕੋਈ, ਮੇਰਾ ਮਤਲਬ ਸਾਹਿਬ ਜਿਹੜਾ ਉਹਦੇ ਮੁਕਾਬਲੇ 'ਚ ਆਏਗਾ ਆਵਾਮ ਉਹਦੇ ਨਾਲ ਖੜੀ ਆ, ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਨਾਲ। ਅਤੇ ਜਿਹੜਾ ਆ ਕੇ ਬਕਵਾਸ ਕਰੇਗਾ ਭੌਂਕੇਗਾ ਉਹ ਆਵਾਮ ਛਿੱਤਰ ਲਾ ਕੇ ਅਤੇ ਉਹਨੂੰ ਉਹਦੀ ਔਕਾਤ ਦੱਸ ਦੇਗੀ। ਲੇਕਿਨ ਹੈ ਇਹਨੂੰ ਜਨਾਬ ਉੱਥੇ ਬੁਲਾਇਆ ਗਿਆ ਅਤੇ ਇਹਦੀਆਂ ਖਿਦਮਾਤ ਜਿਹੜੀਆਂ ਦੱਸੀਆਂ ਗਈਆਂ ਕਿ ਬਈ ਇਹ ਬੜਾ ਅਹਿਮ ਬੱਤਖ ਆ ਕੰਪਨੀ ਦੀ ਅੰਡਾ ਦੇਣ ਵਾਲੀ। ਇਹਨੇ ਅੱਜ ਤੱਕ ਸਿਰਫ ਆਂਡੇ ਦਿੱਤੇ ਨੇ। ਉਹਨਾਂ ਅੰਡਿਆਂ ਨੂੰ ਵੇਚ ਕੇ ਜਿਹੜਾ ਮੈਂ ਉਹ ਹਕੂਮਤ ਦਾ ਕਾਰੋਬਾਰ ਜ਼ਿੰਦਗੀ ਵੀ ਥੋੜ੍ਹਾ ਬਹੁਤ ਚੱਲਦਾ ਵਾ ਅਤੇ ਉਹ ਪਰਫੋਰਮੈਂਸ ਇਹੀ ਹੋ ਸਕਦੀ ਹੈ। ਜਾਂ ਫਿਰ ਇਹਨੇ ਗੇਂਦ ਚੱਬੀ, ਗੇਂਦ ਮੂੰਹ 'ਚ ਪਾ ਲੈਂਦਾ ਅਤੇ ਚੱਬਦਾ ਰਹਿੰਦਾ। ਬਾਬਾ ਜੀ ਕਹਿੰਦੇ ਇਹੀ ਵਜ੍ਹਾ ਤੋਂ ਇਹਨੇ ਬਾਹਰ ਗਿਆ ਫਰੀਦੀ ਨੂੰ। ਗੇਂਦ ਮੂੰਹ 'ਚ ਪਾ ਕੇ ਜਿਹੜਾ ਚੱਬਦਾ ਨਾ, ਸਾਰੀ ਦੁਨੀਆ ਨੇ ਦੇਖਿਆ ਗੇਂਦ ਨੂੰ ਚੱਕ ਮਾਰਿਆ ਮੈਚ 'ਚ ਖੜਾ ਹੋ ਕੇ, ਐਸੀ ਬੇਗੈਰਤ ਬੇਸ਼ਰਮ। ਬਾਬਾ ਜੀ ਕਹਿੰਦੇ ਬਸ ਉਹ ਆਦਤ ਇਹਦੀ ਜਿਹੜੀ ਹੈ ਨਾ ਬਹੁਤ ਭੈੜੀ ਹੈ। ਹਾਂ, ਇਹ ਉਸੇ ਆਦਤ ਦੀ ਵਜ੍ਹਾ ਤੋਂ ਜਿਹੜਾ ਨਾ ਇਹਨੂੰ ਅਵਾਰਡ ਮਿਲੇ। ਮੈਂ ਕਿਹਾ ਮੈਂ ਸਮਝ ਰਿਹਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਇਹੀ ਗੱਲ, ਇਹੀ ਠੀਕ ਹੈ, ਇਹੀ ਸੱਚ ਆ ਕਿ ਉਹ ਜੋ ਇਹ ਚੱਟਦਾ ਬਾਬਾ ਜੀ ਕਹਿੰਦੇ ਬਾਬਾ ਜੀ ਜੋ ਗੇਂਦ ਨੂੰ ਜੋ ਗੇਂਦਾਂ ਚੱਟਦਾ, ਹਾਂ ਮੈਂ ਕਹਿੰਦਾ ਕਿ ਵੀ ਪੱਲੇ ਉਹ ਦੇਖ ਕੇ ਉਹਨਾਂ ਨੇ ਕਿਹਾ ਕਿ ਲੋ ਜੀ ਇਹਨੂੰ ਅਵਾਰਡ ਦੇ ਦਿਓ।